ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕੁਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਖੁਰਤਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨਪੁਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀਰਾ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ। ਜੀਰਾ ਸਾਹਿਬ ਅੱਜ 17 ਮਾਰਚ 2026 4 ਚੇਤ ਨਾਨਕਸ਼ਾਹੀ ਸਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਜੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥਬਰਨ ਇੰਡੀਆਨਾ ਤੋਂ ਭੋਲਾ ਸਿੰਘ ਅਤੇ ਜਿਹੜੀ ਉਹਨਾਂ ਦੀ ਫੈਮਿਲੀ ਆ ਉਹਨਾਂ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਵੀਕਐਂਡ ਦੇ ਹਵਾਲੇ ਵੀ ਡਾਕਟਰ ਸਾਹਿਬ ਕੋਲੋਂ ਉਹਨਾਂ ਤੋਂ ਪੁੱਛਾਂਗੇ ਪਰ ਜਿਸ ਤਰ੍ਹਾਂ ਕਿ ਅਸੀਂ ਅੱਜ ਆਪਣੇ ਪ੍ਰੋਗਰਾਮ ਦੀ ਜਿਹੜੀ ਲੇਟ ਸ਼ੁਰੂਆਤ ਕੀਤੀ ਹੈ ਉਸ ਦਾ ਕਾਰਨ ਹੈ ਟੈਕਨੀਕਲ ਗਲਿਚ ਕਰਕੇ। ਸੋ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ YouTube ਤੇ ਜਿਹੜਾ ਨਹੀਂ ਲਾਈਵ ਚੱਲੇਗਾ ਔਰ ਨਾਲ ਹੀ Facebook ਤੇ ਵੀ ਨਹੀਂ ਲਾਈਵ ਚੱਲੇਗਾ। ਸੋ ਹੁਣ ਆਪਾਂ ਜਿਹੜਾ ਮੇਨ ਮੁੱਦਾ ਹੈ ਜਿਹੜਾ ਕਿ ਵਰਲਡ ਵਾਈਡ ਛਾਇਆ ਜੰਗੀ ਮੁੱਦਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਤੇ ਅਮਰੀਕਾ ਵੱਲੋਂ ਈਰਾਨ ਦੇ ਖਿਲਾਫ ਵਿੱਢੀ ਜੰਗ ਤੀਸਰੇ ਹਫ਼ਤੇ ਵਿੱਚ ਦਾਖਲ ਹੋ ਚੁੱਕੀ ਹੈ। ਦੋਵੇਂ ਪਾਸਿਆਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਯਕੀਨ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਪਰ ਇੱਕ ਗੱਲ ਸਪਸ਼ਟ ਹੈ ਕਿ ਦੁਨੀਆ ਦੇ 20% ਤੇਲ ਅਤੇ ਗੈਸ ਦਾ ਲਾਂਘਾ ਜਿਸ ਨੂੰ ਸਟ੍ਰੇਟ ਆਫ ਹਾਰਮੂਜ਼ ਕਹਿੰਦੇ ਹਨ ਈਰਾਨ ਦੇ ਕੰਟਰੋਲ ਵਿੱਚ ਹੈ। ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਨੈਟੋ ਮੁਲਕਾਂ ਅਤੇ ਦੂਸਰੇ ਸਹਿਯੋਗੀ ਮੁਲਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਟੈਟ ਆਫ ਮਿਊਜ਼ ਖੋਲ੍ਹਣ ਲਈ ਆਪਣੇ ਜਿਹੜੇ ਜੰਗੀ ਬੇੜੇ ਭੇਜਣ ਪਰ ਬਹੁਤਿਆਂ ਨੇ ਨਾ ਕਰ ਦਿੱਤੀ ਹੈ ਜਿਸ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਗੁੱਸੇ ਵਿੱਚ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਜਿਹੜਾ ਜੰਗੀ ਮੁੱਦੇ ਬਾਰੇ ਆਪਾਂ ਗੱਲਬਾਤ ਕਰੀਏ ਆਪਾਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ। ਦੇਖੋ ਅਸੀਂ ਥਰਸਡੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਸਾਡਾ ਵੀਕਐਂਡ ਸਾਊਥ ਬੈਂਡ ਇੰਡੀਆਨਾ ਦੇ ਵਿੱਚ ਸਮਾਗਮ ਹੈ ਜੀ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਾਨਕਸ਼ਾਹੀ ਨਵਾਂ ਵਰ੍ਹਾ 558 ਪਹਿਲੀ ਚੇਤ ਯਾਨੀ ਕਿ 14 ਮਾਰਚ ਨੂੰ ਉਸ ਦੀ ਸ਼ੁਰੂਆਤ ਹੋਈ ਔਰ ਉਸ ਨਾਲ ਸੰਬੰਧਿਤ ਵੀ ਜਿਹੜਾ ਮੁੱਖ ਸਮਾਗਮ ਦੇ ਵਿੱਚ ਸਾਡੀ ਸ਼ਿਰਕਤ ਗੁਰਦੁਆਰਾ ਦਸ਼ਮੇਸ਼ ਦਰਬਾਰ ਖਾਲਸਾ ਦਰਬਾਰ ਸਾਊਥ ਬੈਂਡ ਇੰਡੀਆਨਾ ਵਿੱਚ ਹੀ ਸੀ। ਭਾਈ ਗੁਰਦੇਵ ਸਿੰਘ ਜੀ ਦੇ ਪਰਿਵਾਰ ਵੱਲੋਂ ਉਹਨਾਂ ਨੇ ਜਿੱਥੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ ਪਾਇਆ। ਬੱਚੀ ਨਿਮਰਤ ਕੌਰ ਜਿਸ ਦਾ ਆਨੰਦ ਕਾਰਜ 9 ਮਈ ਨੂੰ ਹੋਣੇ ਜੀ ਔਰ ਜਿਵੇਂ ਅਸੀਂ ਗੁਰੂ ਦੇ ਉੱਤੇ ਯਕੀਨ ਰੱਖਣ ਵਾਲੇ ਹਰ ਚੀਜ਼ 'ਚ ਗੁਰੂ ਦਾ ਓਟ ਆਸਰਾ ਲੈ ਕੇ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ। ਸੋ ਇਸ ਪ੍ਰਥਾਏ ਹੀ ਇਹ ਸਮਾਗਮ ਸੀ ਔਰ ਇਸ ਨੂੰ ਕਿਉਂਕਿ ਨਾਨਕਸ਼ਾਹੀ ਵਰ੍ਹਾ 558 ਦੀ ਸ਼ੁਰੂਆਤ ਵੀ ਉਸ ਦਿਨ ਸੀ। ਸੋ ਬੇਸ਼ੱਕ ਜਿਹੜਾ ਸੈਚਰਡੇ ਦਾ ਦਿਨ ਸੀ ਲੇਕਿਨ ਫਿਰ ਵੀ ਕੈਨੇਡਾ ਤੋਂ ਵੀ ਔਰ ਅਮਰੀਕਾ ਦੇ ਅੱਡ ਹਿੱਸਿਆਂ 'ਚੋਂ ਔਰ ਲੋਕਲ ਵੀ ਜਿਹੜੇ ਪਿਆਰੇ ਨੇ ਪਰਿਵਾਰ ਦੇ ਉਹ ਵੀ ਪਹੁੰਚੇ ਹੋਏ ਸਨ। ਭਾਈ ਭੋਲਾ ਸਿੰਘ ਜਿਹੜੇ ਸਮੁੱਚੇ ਪਰਿਵਾਰ ਦੇ ਨਾਲ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੇ ਸੰਗਤ ਦੀ ਵੀ ਸੇਵਾ ਕੀਤੀ। ਬਾਅਦ ਦੇ ਵਿੱਚ ਉਹਨਾਂ ਦੇ ਜਿਹੜੇ ਆਏ ਹੋਏ ਸੀ ਸਾਰਿਆਂ ਦੇ ਨਾਲ ਵੀ
ਉਹਨਾਂ ਦੇ ਅਸੀਂ ਘਰ ਵੀ ਗਏ। ਜੀ ਸੋ ਉਸ ਮੌਕੇ ਦੇ ਉੱਤੇ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਹੈ 40 ਕੁ ਮਿੰਟ ਦੀ, ਉਹ ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜਾ ਹੈ ਰੂਬਰੂ ਕਰਾਂਗੇ। ਔਰ ਫਿਰ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਕਿ ਅਸੀਂ ਜ਼ੂਮ ਰਾਹੀਂ ਕੀਤਾ, ਕਿਉਂਕਿ ਇੱਕ ਵੱਡਾ ਸਟਾਰਮ ਮਿਡਵੈਸਟ ਹੋਣ ਕਰਕੇ ਕੱਲ੍ਹ ਅਸੀਂ ਨਹੀਂ ਸਟੂਡੀਓ ਪਹੁੰਚ ਸਕੇ। ਅੱਜ ਬਹੁਤ ਅਰਲੀ ਫਲਾਈਟ ਲੈ ਕੇ ਆਉਣ ਦਾ ਸਬਬ ਬਣਿਆ, ਲੇਕਿਨ ਅੱਜ ਕੁਛ ਇਸ ਕਿਸਮ ਦੀ ਟੈਕਨੀਕਲ ਗਲਿਚ ਹੈ ਜਿਹਦੇ ਥੱਲੇ YouTube ਔਰ Facebook ਦੇ ਉੱਤੇ ਪ੍ਰੋਗਰਾਮ ਲਾਈਵ ਨਹੀਂ ਚੱਲ ਰਿਹਾ। ਬਾਕੀ TV 84 ਜਿਹੜਾ IP ਬਾਕਸ ਦੇ ਉੱਤੇ ਉਸ ਦੇ ਉੱਤੇ ਲਾਈਵ ਚੱਲ ਰਿਹਾ ਜੀ ਔਰ ਜ਼ਾਹਰ ਹੈ ਕਿ TV 84 ਦੀ ਐਪ ਦੇ ਉੱਤੇ ਵੀ ਇਸ ਨੂੰ ਦੇਖਿਆ ਜਾ ਸਕਦਾ ਹੈ। ਬਿਲਕੁਲ ਸੋ ਇਸ ਨੂੰ ਬਾਅਦ ਦੇ ਵਿੱਚ ਅਪਲੋਡ ਕੀਤਾ ਜਾਏਗਾ। ਦੇਖੋ, ਇਸ ਵੇਲੇ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਿ ਕਮਿਊਨੀਕੇਸ਼ਨ ਦੇ ਸਾਧਨ ਬਹੁਤੇ ਨਹੀਂ ਸੀ। ਦੁਨੀਆ ਦੇ ਕਿਸ ਖੂੰਜੇ 'ਚ ਕੀ ਹੋ ਰਿਹਾ ਦੂਸਰਿਆਂ ਤੱਕ ਪਹੁੰਚਦਿਆਂ ਖਬਰਾਂ ਮਹੀਨੇ ਲੱਗ ਜਾਂਦੀਆਂ ਸੀ। ਪਰ ਹੁਣ ਕਿਉਂਕਿ ਜਿੱਥੇ ਇੱਕ ਪਾਸੇ ਫਖਰ ਨਾਲ ਕਿਹਾ ਜਾਂਦਾ ਸੀ ਕਿ ਵਰਲਡ ਗਲੋਬਲ ਵਿਲੇਜ ਹੈ, ਉੱਥੇ ਅਸੀਂ ਸਾਰੇ ਇੱਕ ਦੂਸਰੇ ਦੀਆਂ ਲੋੜਾਂ ਦੇ ਨਾਲ ਵੀ ਇਸ ਤਰੀਕੇ ਨਾਲ ਜੁੜ ਗਏ। ਔਰ ਉਹ ਭਾਵੇਂ ਐਨਰਜੀ ਹੋਏ ਜਿਸ ਦੇ ਵਿੱਚ ਆਇਲ ਔਰ ਗੈਸ ਹੈ, ਉਹ ਭਾਵੇਂ ਕੋਈ ਵੀ ਕਿਸੇ ਜੰਗ ਦਾ ਖਤਰਾ ਜੇ ਕਿਸੇ ਨਿਊਕਲੀਅਰ ਤੱਕ ਜਾ ਕੇ ਪਹੁੰਚਦਾ ਹੈ ਤੇ ਹਰ ਇੱਕ ਨੂੰ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਸਾਰੇ ਹੀ ਘੜੀਸੇ ਜਾਣਗੇ। ਫਿਰ ਜਿਹੜੇ ਅੱਡ ਅਲਾਇੰਸ ਨੇ, ਭਾਵੇਂ ਇੱਕ ਜ਼ਮਾਨੇ 'ਚ ਬਾਈਪੋਲਰ ਵਰਲਡ ਦੇ ਹੁੰਦਿਆਂ ਜਿਸ ਦੇ ਵਿੱਚ ਠੰਡੀ ਸੀਤ ਜੰਗ ਕੋਲਡ ਵਾਰ, ਸੋਵੀਅਤ ਯੂਨੀਅਨ ਇੱਕ ਬਲਾਕ ਹੈ, ਅਮਰੀਕਾ ਔਰ ਵੈਸਟਰਨ ਯੂਰਪ ਦੂਸਰਾ ਬਲਾਕ ਹੈ। ਹੁਣ ਭਾਵੇਂ ਇੱਕ ਪਾਸੇ ਇੱਕੋ ਇੱਕ ਸੁਪਰ ਪਾਵਰ ਅਮਰੀਕਾ ਦਾ ਜਿਹੜਾ ਉਹ ਸਿੱਕਾ ਚੱਲਦਾ ਰਿਹਾ ਇਹ ਸਾਰੇ ਪੀਰੀਅਡ, ਪਰ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਨਵਾਂ ਵਰਲਡ ਆਰਡਰ ਬਣਨ ਦੇ ਨਾਂ ਹੇਠ ਜਿਸ ਕਿਸਮ ਦੀ ਕਸ਼ਮਕਸ਼ ਦੁਨੀਆ ਦੇ ਵਿੱਚ ਹੈ, ਰਸ਼ੀਆ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਭਾਵੇਂ ਲੈਫਟ ਓਵਰ ਹੈ, ਲੇਕਿਨ ਪਿਛਲੇ 4 ਸਾਲ ਤੋਂ ਯੂਕਰੇਨ ਦੀ ਜੰਗ ਵਿੱਚ ਉਲਝੇ ਹੋਣ ਦੇ ਬਾਵਜੂਦ ਉਸ ਦਾ ਜਿਹੜਾ ਆਇਲ ਔਰ ਗੈਸ ਜਿਹਦੇ ਉਹਦੇ ਕੋਲ ਜ਼ਖੀਰੇ ਨੇ, ਉਸ ਦੇ ਰਾਹੀਂ ਉਸਨੇ ਆਪਣੀ ਹੋਂਦ ਵੀ ਬਣਾਈ ਰੱਖੀ। ਔਰ ਇਹ ਜੋ ਕੁਝ 28 ਫਰਵਰੀ ਨੂੰ ਇਜ਼ਰਾਈਲ ਦੀ ਜਿਹੜੀ ਹੈ ਪਲੈਨਿੰਗ ਦੇ ਥੱਲੇ, ਜਿਸ ਦੇ ਵਿੱਚ ਅਮਰੀਕਾ ਨੇ ਸ਼ਿਰਕਤ ਕੀਤੀ, ਈਰਾਨ ਦੇ ਉੱਤੇ ਹੱਲਾ ਬੋਲਿਆ ਗਿਆ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 2 ਹਫ਼ਤੇ ਤੋਂ ਜ਼ਿਆਦਾ ਹੋ ਚੁੱਕੇ ਨੇ। ਔਰ ਜਿਵੇਂ ਇੱਕ ਪਾਸੇ ਅਸੀਂ ਅੱਜ ਦੇ ਯੁੱਗ ਨੂੰ ਇਨਫੋਰਮੇਸ਼ਨ ਦਾ ਯੁੱਗ ਕਹਿੰਦੇ ਹਾਂ, ਇੱਕ ਸਟੈਪ ਅੱਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਵੀ ਹੋ ਰਹੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿੰਨੀ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਖਬਰਾਂ ਨੂੰ ਲੈ ਕੇ ਇਸ ਵੇਲੇ ਹੈ, ਇੰਨੀ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਹੋਈ। ਸੈਕੰਡ ਵਰਲਡ ਵਾਰ ਦੇ ਵੇਲੇ ਵੀ ਭਾਵੇਂ 6 ਸਾਲ ਉਹ ਜੰਗ ਚੱਲਿਆ, ਦੋਨੋਂ ਪਾਸੇ ਪ੍ਰੋਪੇਗੈਂਡਾ ਲਫ਼ਜ਼ ਜਿਹੜਾ ਜਰਮਨ ਜ਼ਬਾਨ ਦਾ ਹੈ, ਹਿਟਲਰ ਦੀ ਮਾਸਟਰੀ ਸੀ ਉਹਦੇ ਉੱਤੇ। ਉਹਦਾ ਪ੍ਰੋਪੇਗੈਂਡਾ ਮਿਨਿਸਟਰ, ਜਿਸ ਨੂੰ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਕਹਿਣਾ ਹੋਏ ਤਾਂ ਉਹਨੂੰ ਗੋਬਲੀਅਨ ਲਾਈਜ਼ ਕਹਿੰਦੇ ਨੇ, ਉਸ ਦਾ ਮਿਸਟਰ ਗੋਇਬਲਸ ਜੀ ਉਸ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ। ਉਹ ਨੈਰੇਟਿਵ ਦੇ ਰਿਹਾ ਸੀ, ਲੇਕਿਨ ਦੂਸਰੇ ਪਾਸੇ ਬ੍ਰਿਟਨ ਜਿਹੜਾ ਕਿ ਆਪੋਜ਼ਿਟ ਖੈਮੇ ਨੂੰ ਲੀਡ ਕਰ ਰਿਹਾ ਸੀ, ਉਸ ਬਾਰੇ ਵੀ ਸੀ ਕਿ ਬਈ ਉਹ ਕਿਵੇਂ ਜਿਹੜਾ ਹੈ ਉਹਨਾਂ ਦੇ ਸਿਗਨਲ ਕੈਚ ਕਰਦੇ ਨੇ ਜਰਮਨ ਵਾਲਿਆਂ ਦੇ, ਆਪਣੀਆਂ ਖਬਰਾਂ ਕਿਵੇਂ ਪਹੁੰਚਾਉਂਦੇ ਨੇ। ਔਰ ਉਸ ਦੇ ਉੱਤੇ ਹੀ ਉਸ ਜ਼ਮਾਨੇ 'ਚ ਬਰੇ ਸਗੀਰ ਸਬ ਕੰਟੀਨੈਂਟ ਦੇ ਇੱਕ ਉਰਦੂ ਸ਼ਾਇਰ ਨੇ ਕਿਹਾ ਸੀ ਕਿ ਕਦਮ ਬਰਤਾਨੀਆ का बढ़ता है जीत जर्मन की होती है, जहाँ अपोजिट कि कदम जर्मन का बढ़ता है जीत ब्रिटेन की होती है। कि जे खबरां जर्मन वालों आ रही होंदियां सी कि भाई जर्मन ने यह भी ऑकूपाई कर लिया, वह भी ऑकूपाई कर लिया, तो इधर ब्रिटिश जिहड़ा रेडियो वेव्स उदों तक चलदियां सी, टीवी ਤਾਂ ਅਜੇ ਨਹੀਂ ਸੀ, ਬਿਲਕੁਲ ਉਹ ਇਸ ਨੂੰ ਦੱਸ ਰਹੇ ਹੁੰਦੇ ਸੀ ਕਿ ਬੇਸ਼ੱਕ ਕਬਜ਼ਾ ਜਰਮਨ ਨੇ ਕਰ ਲਿਆ, ਲੇਕਿਨ ਕਦਮ ਜਿਹੜਾ ਉਹ ਬ੍ਰਿਟਨ ਦਾ ਹੀ ਵੱਧ ਰਿਹਾ, ਅਸੀਂ ਜਿੱਤ ਵੱਲ ਵੱਧ ਰਹੇ। ਲੇਕਿਨ ਹੁਣ ਤਾਂ ਇਹ ਜੋ ਦਾਅਵੇ ਨੇ ਉਹਨਾਂ ਬਾਰੇ ਕੁਝ ਵੀ ਯਕੀਨਨ ਕਹਿਣਾ ਔਖਾ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਬਾਹੀ ਦਾ ਮੰਜ਼ਰ, ਕੈਜੂਅਲਟੀਜ਼ ਕਿੰਨੀਆਂ ਨੇ ਉਹ ਹਜ਼ਾਰਾਂ 'ਚ ਤਾਂ ਪਹੁੰਚ ਹੀ ਚੁੱਕਾ ਹੈ ਦੋਨੋਂ ਪਾਸਿਓਂ ਹੀ। ਕਿਉਂਕਿ ਬਹੁਤ ਕੁਛ ਇਜ਼ਰਾਈਲ ਦੇ ਹਵਾਲੇ ਨਾਲ ਬਹੁਤ ਸਾਰੀਆਂ ਜਿਹੜੀ ਜਾਣਕਾਰੀ ਸਾਹਮਣੇ ਨਹੀਂ ਹੈ। 2-3 ਦਿਨ ਤਾਂ ਇਹ ਵੀ ਗਰਦਿਸ਼ ਹੁੰਦੀ ਰਹੀ ਖਬਰ ਕਿ ਸ਼ਾਇਦ ਪ੍ਰਾਈਮ ਮਿਨਿਸਟਰ ਨੇਤਨਯਾਹੂ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ। ਫਿਰ ਉਹਨਾਂ ਨੇ ਇੱਕ ਜਿਹੜੀ ਹੈ ਉਹ ਵੀਡੀਓ ਆਈ ਸਾਹਮਣੇ ਜਿੱਥੇ ਕਿ ਉਹ ਇੱਕ ਕਾਫੀ ਸ਼ਾਪ ਦੇ ਵਿੱਚ ਕਾਫੀ ਪੀ ਰਹੇ ਨੇ। ਹੁਣ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਕਿ ਬਈ ਉਹ ਜਿਹੜੀ
ਵੀਡੀਓ ਹੈ ਨੈਤਨਯਾਹੂ ਦੀ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਈ ਹੋਈ ਹੈ ਔਰ ਉਹ ਸੁਰੱਖਿਅਤ ਨਹੀਂ ਨੇ, ਕਿਉਂਕਿ ਦੂਸਰੇ ਪਾਸੇ ਜਿਹੜਾ ਹੈ ਉਹ ਈਰਾਨ ਵੱਲੋਂ ਵੀ ਹੁਣ ਜੇ ਇੱਕ ਜਿਹੜੀ ਵੱਡੀ ਖਬਰ ਜਿਹੜਾ ਈਰਾਨ ਦੇ ਪ੍ਰਮੁੱਖ ਅਲੀ ਲਾਰਜੀਆਨੀ, ਈਰਾਨ ਦੇ ਸਿਕਿਉਰਿਟੀ ਚੀਫ, ਇਸ ਬਾਰੇ ਇਜ਼ਰਾਈਲ ਵੱਲੋਂ ਦਾਅਵਾ ਕੀਤਾ ਗਿਆ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਕਿਹਾ ਕਿ ਇਹ ਜਿਹੜਾ ਈਰਾਨ ਦਾ ਪਾਵਰਫੁਲ ਨੈਸ਼ਨਲ ਸਿਕਿਉਰਿਟੀ ਚੀਫ ਅਲੀ ਲਾਰਜੀਆਨੀ ਜਿਹੜਾ ਹੈ ਉਹਨੂੰ ਅਸੀਂ ਪਿਛਲੀ ਰਾਤ ਐਲੀਮੀਨੇਟ ਕਰ ਦਿੱਤਾ ਹੈ। ਉਹਨਾਂ ਦੇ ਨਾਲ ਹੀ ਇਸਲਾਮਿਕ ਰਿਪਬਲਿਕ ਦਾ ਕਮਾਂਡਰ ਵੀ ਮਿਸਟਰ ਬਸਜੀ ਪੈਰਾਮਿਲਟਰੀ ਫੋਰਸ ਦਾ, ਉਹ ਵੀ ਜਿਹੜਾ ਹੈ ਉਹ ਮਾਰਿਆ ਜਾ ਚੁੱਕਾ ਹੈ। ਪਰ ਇਸ ਦੀ ਅਜੇ ਕਨਫਰਮੇਸ਼ਨ ਜਿਹੜੀ ਹੈ ਉਹ ਈਰਾਨ ਵੱਲੋਂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਇਜ਼ਰਾਈਲ ਨੇ ਜਿੱਥੇ 25,000 ਤੋਂ ਜ਼ਿਆਦਾ ਨਿਸ਼ਾਨੇ ਇਸ 2 ਹਫ਼ਤੇ ਤੋਂ ਜ਼ਿਆਦਾ 'ਚ ਫੁੰਡਣ ਦਾ ਦਾਅਵਾ ਕੀਤਾ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਜੀ ਅਜੇ ਅਸੀਂ 2-3 ਹਫ਼ਤੇ ਹੋਰ ਜਿਹੜਾ ਥਾਊਜ਼ੈਂਡਸ ਆਫ ਮੋਰ ਟਾਰਗੇਟਸ ਨੇ ਜਿਹੜੇ ਅਸੀਂ ਫੁੰਡਣੇ ਨੇ। ਹੁਣ ਉਹ ਥਾਊਜ਼ੈਂਡਸ ਕੀ ਨੇ? ਇੱਕ ਪਾਸੇ ਇਹ ਵੀ ਆ ਰਿਹਾ ਕਿ ਭਾਈ ਇਹ ਜਿਹੜੇ ਮੈਜੋਰਿਟੀ ਹੁਣ ਨੇ, ਕਿਉਂਕਿ ਮਿਲਟਰੀ ਟਿਕਾਣੇ ਤਾਂ ਹਜ਼ਾਰਾਂ 'ਚ ਨਹੀਂ ਹੁੰਦੇ, ਨਾ ਹੀ ਕੋਈ ਹੋਰ ਸਿਕਿਉਰਿਟੀ ਦਾ, ਇਹ ਸਿਵਿਲੀਅਨ ਜਿਹੜੇ ਘਰਾਂ ਨੂੰ, ਹਸਪਤਾਲਾਂ ਨੂੰ, ਸਕੂਲਾਂ ਨੂੰ ਜਾਂ ਖੜੀਆਂ ਬਿਲਡਿੰਗਸ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ। ਦੂਸਰੇ ਪਾਸੇ ਈਰਾਨ ਨੇ ਜਿਹੜਾ ਉਹ ਵੀ ਤਾਬੜਤੋੜ ਉਹਨਾਂ ਦੇ ਮਿਜ਼ਾਈਲ, ਤੈਲ ਅਵੀਵ 'ਚ ਕੀ ਹੋ ਰਿਹਾ ਹੈ ਜਾਂ ਇਜ਼ਰਾਈਲ 'ਚ ਡੈਥਸ ਤਾਂ ਬਹੁਤ ਜ਼ਿਆਦਾ ਨਹੀਂ ਨੇ, ਲੇਕਿਨ ਤਬਾਹੀ ਕਾਫੀ ਹੈ। ਔਰ ਨਾਲ ਦੀ ਨਾਲ ਕਿਉਂਕਿ ਈਰਾਨ ਨੇ ਜਿਹੜਾ ਅਨਐਕਸਪੈਕਟਡ ਸੀ ਸ਼ਾਇਦ, ਹੁਣ ਤਾਂ ਇਹ ਵੀ ਆਉਂਦਾ ਵੀ ਅਮਰੀਕਨ ਇੰਟੈਲੀਜੈਂਸ ਚੀਫਸ ਜਾਂ ਸਿਕਿਉਰਿਟੀ ਨਾਲ ਸੰਬੰਧਿਤ ਲੋਕਾਂ ਨੇ ਬਰੀਫ ਕੀਤਾ ਸੀ ਵਾਈਟ ਹਾਊਸ ਨੂੰ ਕਿ ਈਰਾਨ ਜਿਹੜਾ ਹੈ ਉਹ ਸਹਿਯੋਗੀ ਜਿਹੜੇ ਅਮਰੀਕਾ ਦੇ ਨੇ, ਜਿਨ੍ਹਾਂ ਦੇ ਵਿੱਚ UAE ਹੈ, ਜਿਸ ਦੇ ਵਿੱਚ ਕੁਵੈਤ ਹੈ, ਜਿਸ 'ਚ ਆਬੂ ਧਾਬੀ, ਇਹ ਵੀ ਉਹਨਾਂ ਦਾ ਜਿਹੜਾ UAE ਦੇ ਨਾਲ ਜੁੜਿਆ, ਔਰ ਇਰਾਕ ਔਰ ਸੀਰੀਆ ਔਰ ਸਾਊਦੀ ਅਰੇਬੀਆ, ਇਹਨਾਂ ਸਾਰਿਆਂ ਦੇ ਉੱਤੇ ਵੀ ਅਟੈਕ ਕਰ ਸਕਦਾ ਹੈ। ਔਰ ਪਿਛਲੇ ਕੱਲ ਦੀ ਖਬਰ ਸੀ ਕਿ ਇਰਾਕ ਦੇ ਵਿੱਚ ਜਿਹੜੀ ਅਮਰੀਕਨ ਐਮਬੈਸੀ ਹੈ ਉਸ ਦੇ ਉੱਤੇ ਜਿਹੜਾ ਈਰਾਨ ਨੇ ਡਰੋਨ ਔਰ ਮਿਸਲ ਦੋਨੋਂ ਦਾਗੇ ਨੇ। ਉਹ ਕਿੰਨਾ ਕੁ ਨੁਕਸਾਨ ਹੋਇਆ, ਕਿੰਨਾ ਕੁ ਨਹੀਂ ਹੈ। ਅਮਰੀਕਨ ਕੈਜੂਅਲਟੀਜ਼ ਬੇਸ਼ੱਕ 7-8 ਕਨਫਰਮਡ ਨੇ, ਲੇਕਿਨ ਜ਼ਖਮੀ ਹੰਡਰਡਸ ਦੇ ਵਿੱਚ ਨੇ, ਕਿਉਂਕਿ ਜ਼ਾਹਰ ਹੈ ਕਿ ਵੀ ਜਦੋਂ ਮੁੱਢਲੇ ਉਸ ਦੌਰ ਦੇ ਵਿੱਚ ਅਟੈਕ ਹੋਇਆ ਉਹਦਾ ਨੁਕਸਾਨ ਹੋਇਆ। ਔਰ ਬੀਤੇ ਕੱਲ ਵੀ ਕਿਉਂਕਿ ਮਿਡਲ ਈਸਟ ਖਾਸ ਤੌਰ ਤੇ ਦੁਬਈ ਔਰ ਇਹ ਸਾਰੇ ਜਿਹੜੇ ਨੇ ਉਹਨਾਂ 'ਚ ਇਨ ਐਂਡ ਆਊਟ ਗੇਮ ਚੱਲ ਰਹੀ ਹੈ, ਕਿਉਂਕਿ ਹਵਾਈ ਸਪੇਸ ਉਹਨਾਂ ਨੇ ਖੋਲ੍ਹਿਆ, ਦੁਬਈ ਤੋਂ ਫਲਾਈਟ ਜਾਣ ਲੱਗੀਆਂ। ਔਰ ਹੁਣ ਇਹ ਵੀ ਖਬਰਾਂ ਨੇ ਕਿ ਦੁਬਈ ਦੇ ਉੱਤੇ ਫਿਰ ਜਿਹੜਾ ਇੱਕ ਅਟੈਕ ਹੋਇਆ ਉਹਦੇ 에ਅਰਪੋਰਟ ਤੇ ਹੋਇਆ ਜਾਂ ਗੁਆਂਢ 'ਚ ਹੋਇਆ, ਫਲਾਈਟਸ ਫਿਰ ਕੈਂਸਲ ਕੀਤੀਆਂ ਗਈਆਂ ਨੇ। ਬ੍ਰਿਟਿਸ਼ ਏਅਰਵੇਜ਼ ਔਰ ਦੂਸਰੀਆਂ ਨੇ ਅੰਟਿਲ ਮਈ ਤੱਕ ਬਹੁਤ ਸਾਰੀਆਂ ਫਲਾਈਟਸ ਕੈਂਸਲ ਕੀਤੀਆਂ। ਸੋ ਕੁੱਲ ਮਿਲਾ ਕੇ ਇਸ ਦੋਨੋਂ ਪਾਸਿਓਂ ਜਿਹੜਾ ਕਿਉਂਕਿ ਜੰਗ ਤਾਂ ਜੰਗ ਹੁੰਦੀ ਹੈ, ਉਹਦੇ 'ਚ ਕੀ ਚੱਲ ਰਿਹਾ ਕੀ ਨਹੀਂ ਇਹ ਵੀ ਜਿਹੜਾ ਜਿਵੇਂ ਉਹਦੇ 'ਤੇ ਕੰਟਰੋਲ ਹੈ। ਪਰ ਜਿਹੜਾ ਸਭ ਤੋਂ ਵੱਡਾ ਇਸ ਵੇਲੇ ਬੋਨ ਆਫ ਕੰਟੈਂਸ਼ਨ ਬਣ ਗਿਆ ਅਮਰੀਕਾ ਔਰ ਉਸ ਦੇ ਨੈਟੋ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਸਹਿਯੋਗੀਆਂ ਦੇ ਵਿੱਚ, ਜਾਂ ਜਿਹੜੇ ਨੈਟੋ ਦਾ ਮੈਂਬਰ ਨਹੀਂ ਵੀ ਮੁਲਕ ਨੇ ਪਰ ਅਮਰੀਕਾ ਦੇ ਸਹਿਯੋਗੀ ਮੁਲਕ ਨੇ, ਉਹ ਹੈ ਜਿਹੜਾ ਸਟ੍ਰੇਟ ਆਫ ਹਾਰਮੂਜ਼। ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਜਿਹੜਾ ਪਰਸ਼ੀਅਨ ਗਲਫ ਹੈ, ਈਰਾਨ ਜਿਹੜਾ ਉਹਦੇ ਕੰਟਰੋਲ 'ਚ ਹੈ, ਪਰਸ਼ੀਅਨ ਗਲਫ 'ਚ ਬੈਠਾ ਹੋਇਆ। ਔਰ ਇਧਰੋਂ ਜਦੋਂ ਅਸੀਂ ਕੈਲੀਫੋਰਨੀਆ ਵੱਲੋਂ, ਜਾਪਾਨ ਵੱਲੋਂ ਜਾਂ ਸਮੁੰਦਰਾਂ ਦੀ ਗੱਲ ਕਰਦੇ ਹਾਂ, ਇਸ ਧਰਤੀ ਦਾ 2 ਹਿੱਸੇ ਪਾਣੀ ਹੈ, ਇੱਕ ਹਿੱਸਾ ਜਿਹੜਾ ਉਹ ਸੁੱਕੀ ਧਰਤੀ ਹੈ, ਤੇ ਸਭ ਤੋਂ ਵੱਡਾ ਜਿਹੜਾ ਸਮੁੰਦਰ ਹੈ ਉਹ ਐਟਲਾਂਟਿਕ ਓਸ਼ਨ ਹੈ। ਤੇ ਐਟਲਾਂਟਿਕ ਓਸ਼ਨ ਜਦੋਂ ਜਾ ਕੇ ਉਸ ਨੇ ਅਰੇਬੀਅਨ ਸਾਗਰ ਵੀ ਉਹਨੂੰ ਕਹਿੰਦੇ ਨੇ, ਇੰਡੀਅਨ ਓਸ਼ਨ ਅਰੇਬੀਅਨ ਸਾਗਰ ਦੇ ਵਿੱਚ ਮਿਲਣਾ ਹੈ ਜਦੋਂ, ਤੇ ਉਹਦੇ 'ਚ ਇੱਕ ਬੇ ਕ੍ਰੀਏਟ ਹੁੰਦੀ ਹੈ ਜਾਂ ਖਾੜੀ ਹੁੰਦੀ ਹੈ, ਉਸ ਨੂੰ ਜਿਹੜਾ ਹੈ ਉਹ ਉਹਦੇ ਉੱਤੇ ਹੀ ਇਹ ਸਟ੍ਰੇਟ ਆਫ ਹਾਰਮੂਜ਼ ਹੈ ਔਰ ਉਸ ਨੂੰ ਈਰਾਨ ਕੰਟਰੋਲ ਕਰਦਾ ਹੈ। ਹੁਣ ਕਿਉਂਕਿ ਐਟਲਾਂਟਿਕ ਤੋਂ ਦੇ ਰਾਹੀਂ ਜਾਂ ਇੰਡੀਅਨ ਓਸ਼ਨ ਦੇ ਵਿੱਚ ਜਿਹੜੇ ਮੁਲਕਾਂ ਨੂੰ ਤੇਲ ਦੀ ਸਪਲਾਈ ਹੈ, ਉਹਨਾਂ ਦੇ ਵਿੱਚ ਅਮਰੀਕਾ ਦੇ ਅਲਾਈ ਵੀ ਨੇ, ਵਿਤਨਾਮ ਹੈ, ਸਾਊਥ ਕੋਰੀਆ ਹੈ, ਜਾਪਾਨ ਹੈ, ਜ਼ਾਹਰ ਹੈ ਚੀਨ ਵੀ ਹੈ, ਭਾਰਤ ਵੀ ਹੈ, ਪਾਕਿਸਤਾਨ ਵੀ ਹੈ। ਔਰ ਈਰਾਨ ਨੇ ਜਿਵੇਂ ਇਫੈਕਟਿਵਲੀ, ਹਾਲਾਂਕਿ ਇਹ ਨਹੀਂ ਹੈ ਵੀ ਇਹ ਤਾਂ ਜਿਵੇਂ ਅਮਰੀਕਨ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਹਨਾਂ ਦੀ ਨੇਵੀ ਔਰ ਉਹਨਾਂ ਦੀ 에ਅਰਫੋਰਸ ਸਾਰੀ ਡਿਸਟਰੋਏ ਕਰ ਦਿੱਤੀ ਗਈ ਹੈ,
ਪਰ ਉਹ ਜਿਵੇਂ ਕੋਈ ਗਲੇਲ ਦੇ ਨਾਲ ਵੱਟੇ ਲੈ ਕੇ ਹੀ ਜਿਹੜਾ ਉਹ ਵੱਡੀਆਂ ਵੱਡੀਆਂ ਤੋਪਾਂ ਔਰ ਦੂਸਰਿਆਂ ਦੇ ਬਰਾਬਰ ਖਲੋਤਾ ਹੋਏ, ਉਹਨਾਂ ਦਾ ਦੀ ਡਰੋਨ ਔਰ ਮਿਸਲ ਟੈਕਨੋਲੋਜੀ ਜਿਹੜੀ ਉਹਨਾਂ ਨੇ ਜਿਹੜੀ ਹੈ ਉਹ ਡੋਮੈਸਟਿਕਲੀ ਵੀ ਡਿਵੈਲਪ ਕੀਤੀ, ਉਹਨਾਂ ਕੋਲ ਨਾ ਮੁੱਕਣ ਵਾਲਾ ਜ਼ਖੀਰਾ, ਇਹਨਾਂ ਦੇ ਆਪਣੇ ਐਕਸਪਰਟ ਵੀ ਕਹਿ ਰਹੇ ਨੇ। ਔਰ ਬੇਸ਼ੱਕ ਇਹਦੇ ਬਾਵਜੂਦ ਕਿ ਅਮਰੀਕਾ ਦੇ ਵੱਡੇ ਵੱਡੇ ਬੇੜੇ ਜਿਹੜੇ ਨੇ, ਜਿਹਨੂੰ ਆਰਮਾਡਾ ਕਿਹਾ ਗਿਆ, ਉਹ ਉਸ ਖਿੱਤੇ ਦੇ ਵਿੱਚ ਭੇਜੇ ਗਏ, ਪਰ ਕਿਉਂਕਿ ਇੱਕ ਮਿਜ਼ਾਈਲ ਜਾਂ ਇੱਕ ਡਰੋਨ ਹੀ ਕਾਫੀ ਹੈ ਕਿਸੇ ਚੀਜ਼ ਨੂੰ ਜਿਹੜਾ ਉਹ ਅੱਗ ਲਾਉਣ ਲਈ, ਡਿਸਟਰੋਏ ਕਰਨ ਲਈ, ਔਰ ਇਸ ਲਈ ਅਮਰੀਕਾ ਨੇ ਪਹਿਲੀ ਸਟੇਜ ਤੇ ਤਾਂ ਸੀ ਕਿ ਕਿਸੇ ਦੀ ਵੀ ਮਦਦ ਦੀ ਲੋੜ ਨਹੀਂ, ਅਸੀਂ ਉਹਨੂੰ ਸਟੇਟ ਆਫ ਹਾਰਮੂਜ਼ ਨੂੰ ਜਿਹੜਾ ਖੁੱਲਾ ਰੱਖਾਂਗੇ। ਲੇਕਿਨ ਅਮਰੀਕਨ ਬੇੜੇ ਵੀ ਜਿਹੜੇ ਨੇ, ਲਿੰਕਨ ਜਿਹਦਾ ਵੱਡਾ ਹੈ ਉਹ ਵੀ ਕਈ ਸੌ ਮੀਲ ਦੂਰ ਚਲਾ ਗਿਆ ਉਸ ਤੋਂ, ਔਰ ਉਸ ਸਾਰੇ ਦੇ ਚੱਲਦੇ ਆ ਜਿਹੜੀ ਪਹਿਲੀ ਅਨਾਉਂਸਮੈਂਟ ਹੋਈ ਔਰ ਪ੍ਰੈਜ਼ੀਡੈਂਟ ਟਰੰਪ ਨੇ ਨੈਟੋ ਔਰ ਆਪਣੇ ਸਹਿਯੋਗੀ ਮੁਲਕਾਂ ਨੂੰ ਕਿਹਾ ਕਿ ਵੀ ਆਪਣੇ ਜਿਹੜੇ ਨੇ ਉਹ ਬੇੜੇ ਭੇਜੋ, ਜੰਗੀ ਬੇੜੇ, ਜਿਹੜੇ ਕਿ ਆਇਲ ਸਪਲਾਈ, ਆਇਲ ਟੈਂਕਰਸ ਨੂੰ ਅਕੰਪਨੀ ਕਰਨ ਔਰ ਉਹ ਸਟੇਟ ਆਫ ਹਾਰਮੂਜ਼ ਚੋਂ ਕ੍ਰਾਸ ਕਰਨ। ਲੇਕਿਨ ਹੁਣ ਜ਼ਾਹਰ ਹੈ ਕਿ ਵੀ ਗਾਰੰਟੀ ਕੌਣ ਦੇਗਾ? ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਯੂਕੇ ਬੇਸਡ, ਉਹਨਾਂ ਨੇ ਨਾ ਕਰ ਦਿੱਤੀ। ਫਿਰ ਹਰ ਇੱਕ ਨੂੰ ਇਹ ਪਤਾ ਹੈ ਕਿ ਵੀ ਇਹ ਖਤਰੇ ਦਾ ਕੰਮ ਹੈ। ਸੋ ਦੇਖੋ ਦੋਵੇਂ ਤਰ੍ਹਾਂ ਹੁੰਦੀਆਂ ਨੇ। ਮੈਨੂੰ ਇਹ ਲੱਗਦਾ ਜਿਵੇਂ ਅਸੀਂ ਰਿਪੀਟਡਲੀ ਇਹ ਗੱਲ ਕਹਿੰਦੇ ਹਾਂ ਕਿ ਵੀ ਇਹ ਅਮਰੀਕਾ ਦੀ ਜੰਗ ਨਹੀਂ ਸੀ। ਜੇ ਅਮਰੀਕਾ ਇਸ ਨੂੰ ਆਪਣੇ ਢੰਗ ਨਾਲ ਪਲਾਨ ਕਰਦਾ ਤੇ ਫਿਰ ਜਿਹੜੀ ਸਟ੍ਰੈਟਜੀ ਹੈ ਜੰਗੀ, ਉਹਦੇ 'ਚ ਤੁਸੀਂ ਨੈਟੋ ਦੇ ਨਾਲ ਵੀ ਸਲਾਹ ਕਰਦੇ ਹੋ, ਕੈਨੇਡਾ ਗੁਆਂਢ ਦੇ ਵਿੱਚ ਹੈ, ਪਲੱਸ ਸਹਿਯੋਗੀ ਮੁਲਕਾਂ ਦੇ ਨਾਲ ਵੀ। ਔਰ ਜਦੋਂ ਕਿ ਪੁਸ਼ ਹੀ ਇਜ਼ਰਾਈਲ ਵੱਲੋਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਪੋਸਟ 9/11 ਜਿਹੜੇ 7 ਮੁਲਕ ਜਿਨ੍ਹਾਂ ਨੂੰ ਡੀਸਟੈਬਲਾਈਜ਼ ਕਰਨਾ ਜਿਹੜਾ ਅਮਰੀਕਾ ਦੇ ਏਜੰਡੇ ਦੇ ਉੱਤੇ ਸੀ, 6 ਆਲਰੇਡੀ ਜਾ ਚੁੱਕੇ ਨੇ, ਈਰਾਨ 7ਵਾਂ, ਔਰ ਇਹ ਤਾਂ 25 ਸਾਲ ਪਹਿਲਾਂ ਦੀ ਗੱਲ ਹੈ, 26 ਸਾਲ 9/11 ਤੋਂ ਬਾਅਦ। ਔਰ ਜੇ ਇਹਦੇ ਬਾਵਜੂਦ ਇਸ ਸਾਰੇ ਪੀਰੀਅਡ 'ਚ ਉਹਦੇ ਤੇ ਸੈਂਕਸ਼ਨਸ ਰਹੀਆਂ, ਉਹਨੂੰ ਆਈਸੋਲੇਟ ਕੀਤਾ ਗਿਆ ਔਰ ਉਹ ਇਨਫੈਕਟਿਵ ਕਈ ਮਾਮਲਿਆਂ ਦੇ ਵਿੱਚ, ਅਦਰ ਦੈਨ ਕਿ ਉਹ ਚੀਨ ਨੂੰ ਤੇਲ ਵੇਚ ਰਿਹਾ ਜਾਂ ਦੂਜਾ ਕੋਈ ਉਸ ਦਾ ਵਰਲਡ ਸਟੇਜ ਦੇ ਉੱਤੇ ਜਾਂ ਈਵਨ ਗਲਫ ਦੇ ਵਿੱਚ ਕੋਈ ਈਰਾਨ ਦਾ ਐਡਾ ਇਨਫਲੂਐਂਸ ਨਹੀਂ ਸੀ। ਲੇਕਿਨ ਕਿਉਂਕਿ ਇਜ਼ਰਾਈਲ ਜਾਂ ਨੈਤਨਯਾਹੂ ਦਾ ਏਜੰਡਾ ਜਿਹੜਾ ਜ਼ਾਹਰ ਹੈ ਆਪਣੀ ਪੋਲੀਟੀਕਲ ਸਰਵਾਈਵਲ ਵੀ, ਕਰਪਸ਼ਨ ਦੇ ਕੇਸਿਸ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਫਸਿਆ ਹੋਇਆ, ਅਨਪੋਪੂਲਰ, ਔਰ ਫਿਰ ਤੁਸੀਂ ਜੰਗ 'ਚ ਵਿੜਦੇ ਹੋ। ਔਰ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਪਹਿਲੀ ਟਰਮ ਵੀ ਔਰ ਹੁਣ ਵੀ ਜਿਸ ਅੰਦਾਜ਼ ਦੇ ਵਿੱਚ ਵੈਰੀ ਸਮਾਰਟਲੀ ਮੂਵ ਚੱਲ ਰਿਹਾ ਸੀ, ਮੈਨੂੰ ਇਹ ਲੱਗਦਾ ਵੀ ਕਈ ਵਾਰ ਕੋਈ ਚੀਜ਼ ਕਿਸੇ ਦਾ ਇੱਕ ਪੋਲੀਟੀਕਲ ਜਿਹੜਾ ਉਹ ਕਮਜ਼ੋਰ ਪਾਰਟ ਬਣ ਜਾਂਦਾ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਈਵਨ ਜਿਨ੍ਹਾਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਮਾਗਾ ਦੇ ਵਿੱਚ ਜਿਹੜੇ ਸਹਿਯੋਗੀ ਨੇ, ਔਰ ਅਸੀਂ ਜ਼ਿਕਰ ਕਰਾਂਗੇ ਕਿ ਈਵਨ ਉਹਨਾਂ ਦੇ ਜਿਹੜੀ ਹੈ ਕਾਊਂਟਰ ਟੈਰਰਿਜ਼ਮ ਦਾ ਡਾਇਰੈਕਟਰ, ਉਹਨਾਂ ਨੇ ਵੀ ਅੱਜ ਰਿਜ਼ਾਈਨ ਕੀਤਾ ਹੈ। ਈਵਨ ਪ੍ਰੈਜ਼ੀਡੈਂਟ ਟਰੰਪ ਨੇ ਖੁਦ ਕਿਹਾ ਸੀ ਕਿ ਵੀ ਮੇਰਾ ਵਾਈਸ ਪ੍ਰੈਜ਼ੀਡੈਂਟ ਵੈਂਸ ਫਿਲਸੋਫਿਕਲੀ ਇਹਦੇ ਹੱਕ 'ਚ ਨਹੀਂ ਸੀ। ਹੁਣ ਰੀਜ਼ਨ ਕਿਉਂਕਿ ਗੱਲ ਸ਼ਾਇਦ ਜਿਨ੍ਹਾਂ ਨੇ ਜਦੋਂ ਇਹ ਸਟ੍ਰੈਟਜੀ ਦਿੱਤੀ ਹੋਏਗੀ, ਹਾਲਾਂ ਅਮਰੀਕਨ ਏਜੰਸੀਆਂ ਨੇ ਆਪਣੀ ਬਰੀਫਿੰਗ ਦਿੱਤੀ ਹੋਏਗੀ, ਔਰ ਜਿਹੜਾ ਅਮਰੀਕਾ ਦਾ ਇਹ ਸਾਰਾ ਐਕਸਪਰਟ ਓਪੀਨੀਅਨ ਹੈ, ਮੈਨੂੰ ਲੱਗਦਾ ਵੀ ਉਹਨਾਂ ਨੇ ਦੂਸਰੀ ਸਾਈਡ ਵੀ ਦਿਖਾਈ ਹੋਏਗੀ। ਪਰ ਹੁੰਦਾ ਇਹ ਹੈ ਵੀ ਜਦੋਂ ਤੁਹਾਡੇ ਤੇ ਕੋਈ ਇੱਕ ਧਿਰ ਦਾ ਇਨਫਲੂਐਂਸ ਹੁੰਦਾ ਹੈ, ਫਿਰ ਤੁਸੀਂ ਜਿਵੇਂ ਜੇ ਅਸੀਂ ਦਰਬਾਰ ਸਾਹਿਬ ਤੇ ਹਮਲਾ ਜੂਨ 84 ਘੱਲੂਘਾਰਾ ਨੂੰ ਲੈ ਕੇ ਦੇਖੀਏ, ਅਜੇ ਉਹਦਾ ਬਹੁਤ ਕੁਝ ਸਾਹਮਣੇ ਆਣਾ ਬਾਕੀ ਹੈ। ਲੇਕਿਨ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਕੁਝ ਕਹਿਣ ਵਾਲੇ ਸੀ ਵੀ ਕਿ ਵੀ ਇਵੇਂ ਨਾ ਕੀਤਾ ਜਾਏ, ਲੇਕਿਨ ਜਿਹੜੀ ਇਨਰ ਕੋਟਰੀ ਰਾਜੀਵ ਗਾਂਧੀ, ਅਰੁਣ ਨਹਿਰੂ, ਅਰੁਣ ਸਿੰਘ, ਪੀ ਚਿਦੰਬਰਮ, ਰਾਧਾ ਚੀਫ RN ਕੌ, ਬ੍ਰਾਹਮਣਵਾਦ ਦੀ ਲੌਬੀ ਜਾਂ ਦੂਜੀ ਜਿਨ੍ਹਾਂ ਦਾ ਵੱਡਾ ਏਜੰਡਾ ਸੀ, ਉਹਨਾਂ ਨੇ ਜਿਹੜਾ ਉਸ ਲੈਵਲ ਦੇ ਉੱਤੇ ਜਿਹੜਾ ਉਹਨੂੰ ਪੁਸ਼ ਕੀਤਾ। ਇਹੀ ਜਿਹੜਾ ਕਈ ਵਾਰ ਇਹ ਨਹੀਂ, ਬੇਸ਼ੱਕ ਇਹਨਾਂ ਦੋਨਾਂ ਦਾ ਕੋਈ ਆਪਸੀ ਨਹੀਂ ਹੈ, ਕੋਈ ਮੇਲ ਨਹੀਂ ਹੈ ਘਟਨਾਵਾਂ ਦਾ, ਪਰ ਜੰਗ ਦੇ ਮਾਮਲੇ 'ਚ ਵੀ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ ਰੂਮ ਦੇ ਵਿੱਚ ਡਿਸਕਸ਼ਨ ਚੱਲ ਰਹੀ ਹੋਏ, ਭਾਵੇਂ ਡਾਈਸੈਂਟਿੰਗ ਓਪੀਨੀਅਨ ਵੀ ਹੁੰਦਾ ਹੋਏ, ਪਰ ਪ੍ਰਵੇਲ ਉਹੀ ਗੱਲ ਕਰਦੀ ਹੈ ਜਿਹੜੀ ਕਿ ਜਿਹੜਾ ਮੇਨ ਡਿਸੀਜਨ ਮੇਕਰ ਹੁੰਦਾ ਹੈ, ਅਲਟੀਮੇਟਲੀ ਉਸ ਦੇ ਉੱਤੇ ਹਾਵੀ ਹੁੰਦੀ ਹੈ। ਔਰ ਇਹ ਹੁਣ ਜ਼ਾਹਰ ਹੈ ਕਿ ਵੀ ਜਦੋਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ
ਨੈਟੋ ਨੂੰ ਜਦੋਂ ਫਾਊਂਡ ਕੀਤਾ, ਉਹ ਸੋਵੀਅਤ ਯੂਨੀਅਨ ਨੂੰ ਬਲੌਕ ਕਰਨ ਲਈ ਸੀ। ਯੂਰਪ ਦੇ ਵਿੱਚ ਉਹ ਕਾਮਯਾਬ ਵੀ ਰਹੇ। ਨੈਟੋ ਨੇ ਹਰ ਕੈਂਪੇਨ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਔਰ ਇਹ ਜਿਹੜਾ ਇੱਕ ਪਾਸੇ ਜਿਹੜਾ ਬਾਕੀਆਂ ਨੂੰ ਭਰੋਸੇ 'ਚ ਨਾ ਲੈਣਾ ਵੀ ਹੈ, ਇੱਕ ਪੁੱਛਣਾ ਹੁੰਦਾ, ਇੱਕ ਦੱਸਣਾ ਹੁੰਦਾ, ਤੇ ਲੇਕਿਨ ਜੇ ਕੋਈ ਪੁੱਛਿਆ ਵੀ ਨਾ ਜਾਏ ਤਾਂ ਦੱਸਿਆ ਵੀ ਨਾ ਜਾਏ ਤਾਂ ਫਿਰ ਇਸ ਕਿਸਮ ਦਾ ਜਿਹੜਾ ਵਰਤਾਰਾ ਹੈ ਉਹ ਬੇਸ਼ੱਕ ਜਿਹੜਾ ਇਸ ਚੋਂ ਅੱਗੋਂ ਇਸ ਹੈਂਗਰ ਚੋਂ ਕੀ ਨਿਕਲੇਗਾ ਕੀ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ। ਹੁਣ ਟਰੰਪ ਸੇਜ਼ ਨੈਟੋ ਫੇਸਿਸ ਵੈਰੀ ਬੈਡ ਫਿਊਚਰ ਇਫ ਐਲਾਈਜ਼ ਡੋਂਟ ਹੈਲਪ ਓਪਨ ਹਾਰਮੂਜ਼। ਹੁਣ ਉਹ ਕਹਿ ਰਹੇ ਨੇ ਕਿ ਆਪਣੇ ਬੇੜੇ ਭੇਜੋ, ਖੋਲੋ ਹਾਰਮੂਜ਼ ਨੂੰ। ਤੇਲ ਦੇ ਪ੍ਰਾਈਸਿਸ ਹੁਣ ਇੱਥੇ ਵੀ $4.5 ਪਰ ਲੀਟਰ ਜਿਹੜੀ ਹੈ ਉਹ ਗੈਸ ਚਲੀ ਗਈ ਔਰ ਬਾਕੀਆਂ 'ਚ ਬੁਰਾ ਹਾਲ ਹੈ। ਕਿਤੇ ਸਪਲਾਈ ਮੁੱਕ ਰਹੀ ਹੈ। ਜਿਹੜੇ ਸਹਿਯੋਗੀ ਮੁਲਕ ਨੇ ਉਹਨਾਂ ਦੇ ਵਿੱਚ ਵੀ ਸਾਰਾ ਵਰਲਡ ਇਸ ਪਿੰਚ ਨੂੰ ਮਹਿਸੂਸ ਕਰ ਰਿਹਾ ਹੈ। ਹੁਣ ਜਰਮਨ ਦਾ ਜਿਹੜਾ ਐਂਬੈਸਡਰ ਹੈ ਇੰਡੀਆ 'ਚ ਬੈਠਾ, ਕਹਿੰਦਾ ਵੀ ਵਾਂਟ ਦਿਸ ਵਾਰ ਟੂ ਐਂਡ। ਅਜੇ 2 ਹਫ਼ਤੇ ਤੋਂ ਜ਼ਿਆਦਾ ਨਹੀਂ ਹੋਏ ਜਾਂ 2.5 ਹਫ਼ਤੇ ਹੋਏ ਨੇ। ਫਿਰ ਟਰੰਪ ਅਪਸੈਟਸ ਐਜ਼ UN ਪਾਰਟਨਰਸ ਰਿਜੈਕਟ ਕਾਲ ਫॉर ਹਾਰਮੂਜ਼ ਵਾਰਸ਼ਿਪ ਐਸਕॉर्ट्स, ਜਿਹੜਾ ਉਹਨਾਂ ਦੀ ਇਨਕਾਰੀ ਹੈ। ਔਰ ਟਰੰਪ ਡਿਮਾਂਡਸ ਅਦਰਸ ਹੈਲਪ ਸਿਕਿਉਰ ਸਟੇਟ ਆਫ ਹਾਰਮੂਜ਼। ਜਾਪਾਨ ਐਂਡ ਆਸਟ੍ਰੇਲੀਆ ਸੇ no plans to send ships। ਹੁਣ ਇਹ ਭਾਵੇਂ ਨੈਟੋ ਦੇ ਨਹੀਂ ਨੇ, ਹੁਣ ਈਵਨ ਜਾਪਾਨ ਜਿਹੜਾ ਇਫੈਕਟ ਜਿਹਦੇ ਤੇ ਹੋ ਰਿਹਾ ਹੈ, ਉਹਦਾ ਤੇਲ ਵੀ ਸਟੇਟ ਆਫ ਹਾਰਮੂਜ਼ ਵੱਲੋਂ ਜਾਣਾ, ਉਹਨਾਂ ਨੇ ਵੀ ਕਿਹਾ ਜੀ ਸਾਡੀ ਕੋਈ ਨਹੀਂ ਹੈ। ਔਰ ਆਈ ਥਿੰਕ ਚਾਈਨਾ ਸ਼ੁੱਡ ਹੈਲਪ ਟੂ ਬਿਕੋਜ਼ ਚਾਈਨਾ ਗੈਟਸ 90% ਆਫ ਇਟਸ ਆਇਲ ਫਰਮ ਦਾ ਸਟੇਟਸ ਡੋਨਲਡ ਟਰੰਪ ਸੈਂਟ। ਹੁਣ ਟਰੰਪ ਨੇ ਚੀਨ ਨੂੰ ਕਿਹਾ ਸੀ ਖੁਲਾਓ, ਚੀਨ ਨੇ ਵੀ ਗੋਲਮੋਲ ਜੀਆਂ ਗੱਲਾਂ ਕਰਕੇ ਈਰਾਨ ਦਾ ਜਿਹੜਾ ਪਰਸ਼ੀਅਨ ਗਲਫ ਦੀਆਂ ਬਾਕੀ ਸਟੇਟਾਂ ਨੇ ਉਹਨਾਂ ਤੇ ਹਮਲੇ ਨੂੰ ਕੰਡੈਮ ਕਰਤਾ ਹੈ। ਫਿਰ ਟਰੰਪ ਨੇ ਕਿਹਾ ਜੀ ਮੈਂ ਜਿਹੜਾ ਮਾਰਚ ਐਂਡ ਜਾਂ ਅਪ੍ਰੈਲ ਦੇ ਵਿੱਚ ਚੀਨ ਦਾ ਦੌਰਾ ਕਰਨਾ ਸੀ ਮੈਂ ਨਹੀਂ ਕਰਾਂਗਾ ਸ਼ਾਇਦ। ਹੁੰਦਾ ਤਾਂ ਇਹੀ ਹੈ, ਤੁਸੀਂ ਡਿਪਲੋਮੈਟਿਕ ਪ੍ਰੈਸ਼ਰ ਕਰ ਰਹੇ ਹੋ, ਲੇਕਿਨ ਹੁਣ ਚਾਈਨਾ ਨੂੰ ਵੀ ਸੂਟ ਕਰਦਾ ਹੈ ਵੀ ਜੇ ਅਮਰੀਕਾ ਦੀ ਹੇਠੀ ਹੁੰਦੀ ਹੈ। ਰਸ਼ੀਆ ਤਾਂ ਕਿਸ ਹੱਦ ਤੱਕ ਚਲਾ ਗਿਆ। ਇੱਕ ਬੜੀ ਐਕਸਕਲੂਸਿਵ ਸਟੋਰੀ ਜਿਹੜੀ ਇੰਟਰਨੈਸ਼ਨਲੀ ਅੱਜ ਆਈ ਹੈ, ਰਸ਼ੀਆ ਇਜ਼ ਸ਼ੇਅਰਿੰਗ ਸੈਟੇਲਾਈਟ ਇਮੇਜਰੀ ਐਂਡ ਡਰੋਨ ਟੈਕਨੋਲੋਜੀ ਵਿਦ ਈਰਾਨ। ਹੁਣ ਪ੍ਰੈਜ਼ੀਡੈਂਟ ਟਰੰਪ ਰਸ਼ੀਆ ਦੇ ਪੂਤੇ ਨਾਲ ਗੱਲ ਕਰਦੇ ਨੇ ਕਿ ਸ਼ਾਇਦ ਉਹ ਇਹਨੂੰ ਜਿਹੜਾ ਕਿਸੇ ਠੀਕ ਪਾਸੇ ਮੋੜਨ 'ਚ ਮਦਦ ਕਰੇ, ਤੇ ਰਸ਼ੀਆ ਜਿਹੜਾ ਉਹ ਸੈਟੇਲਾਈਟ ਇਮੇਜਰੀ ਔਰ ਡਰੋਨ ਟੈਕਨੋਲੋਜੀ ਸਾਂਝੀ ਕਰ ਰਿਹਾ। ਦੂਸਰੇ ਪਾਸੇ ਜਿਹੜੀ ਅਮਰੀਕਾ ਦੀ ਹੋਪ ਸੀ ਕਿ ਵੀ ਅਸੀਂ ਨਾਰਥ ਇਰਾਕ ਦੇ ਕੁਰਦ ਔਰ ਈਰਾਨ ਦੇ ਵਿੱਚ ਵੀ ਜਿਹੜੇ ਕੁਰਦ ਅੱਡ ਨੇ ਔਰ ਬਲੋਚ ਨੇ ਉਹ ਖੜੇ ਹੋ ਜਾਣਗੇ, ਆਰਮਡ ਸਟਰਗਲ ਸ਼ੁਰੂ ਹੋ ਜਾਏਗੀ, ਈਰਾਨ ਦਾ ਦੀ ਜਿਹੜੀ ਫਰੈਗਮੈਂਟੇਸ਼ਨ ਹੋਏਗੀ, ਉਹ ਵੀ ਜਿਹੜਾ ਪੈਂਤੜਾ ਕਾਮਯਾਬ ਨਹੀਂ ਹੈ। ਕੁਰਦ ਸੀ ਕਿ ਡੈਮੋਕ੍ਰੈਟਿਕ ਈਰਾਨ ਵੀ ਡੂ ਨਾਟ ਫਾਈਟ ਅਦਰ ਪਾਵਰਸ ਵਾਰ ਸੇ ਇਰਾਨੀਅਨ ਕੁਰਦਿਸ਼ ਪਾਰਟੀ। ਹੁਣ ਜਿਹੜੀ ਈਰਾਨ ਦੀ ਆਪਣੀ ਕੁਰਦਿਸ਼ ਪਾਰਟੀ ਦੀ ਲੀਡਰ ਹੈ ਉਹਨੇ ਬੜਾ ਕਲੀਅਰਲੀ ਜਿਹੜਾ ਉਹ ਪੇਮਨ ਵਿਆਨ ਉਹਦਾ ਨਾਂ ਹੈ, ਵੀ ਡੂ ਨਾਟ ਐਕਟ ਅਕੋਰਡਿੰਗ ਟੂ ਅਦਰਸ ਪਾਵਰਸ, we ourselves will do what is necessary and we will make it necessary decisions accordingly। ਉਹਨਾਂ ਨੇ ਕਿਹਾ ਜੀ ਅਸੀਂ ਦੂਸਰਿਆਂ ਦੀ ਲੜਾਈ ਨਹੀਂ ਲੜਦੇ, ਕਿਉਂਕਿ ਇਸ ਵੇਲੇ ਇਰਾਨੀਆਂ ਨੂੰ ਆਪਣਾ ਇਹਦੇ ਬਾਵਜੂਦ ਕਿ ਕੁਰਦਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਧੱਕਾ, ਉਹ ਕਹਿੰਦੇ ਵੀ ਅਸੀਂ ਵਿਦਨ ਸਿਸਟਮ ਲੜਾਂਗੇ, ਅਸੀਂ ਕਿਸੇ ਦੀ ਬਿਡਿੰਗ ਦੇ ਉੱਤੇ ਨਹੀਂ। ਤੇ ਜਿਹੜੇ ਨਾਰਦਰਨ ਇਰਾਕ ਦੇ ਨੇ ਉਹਨਾਂ ਨੇ ਕਿਹਾ US attitude to the Kurdish question reflects colonial mindset, says ਨੀਲੂਫਰ KOC। ਇਹ ਕੁਰਦਿਸਤਾਨ ਨੈਸ਼ਨਲ ਕਾਂਗਰਸ ਦੀ ਸਪੋਕਸਪਰਸਨ ਹੈ। ਉਹਨੇ ਕਿਹਾ ਦਾ US made the proposal about Kurdish fighters without broader consultation with the Kurds, ਕਿ ਸਾਡੇ ਨਾਲ ਤਾਂ ਕੋਈ ਗੱਲ ਵੀ ਨਹੀਂ ਹੋਈ ਔਰ ਇਸ ਸਾਰੇ ਨੂੰ ਇਵੇਂ ਹੋ ਰਿਹਾ ਜਿਵੇਂ ਅਸੀਂ ਇਹਨਾਂ ਦੇ ਜਿਹੜੇ ਆ ਉਹ ਅਮਰੀਕਾ ਦੀ ਬੌਂਡਡ ਲੇਬਰ ਹੋਈ ਹੈ। ਇਹ ਉਹਦਾ ਜਿਸਟ ਹੈ। ਹੁਣ ਦੂਸਰਾ ਐਲਾਈ ਜਿਹਦੇ ਤੇ ਅਮਰੀਕਾ ਨੂੰ ਲੱਗਦਾ ਸੀ ਭਾਰਤ, ਉਹ ਵੀ ਬੜੇ ਨੇਵੀ ਦੇ ਸ਼ਿਪ ਕਦੇ ਇੱਧਰ ਘੁਮਾ ਰਹੇ ਨੇ ਕਦੇ ਉੱਧਰ ਘੁਮਾ ਰਹੇ ਨੇ, ਉਹਨਾਂ ਨੂੰ ਵੀ ਈਰਾਨ ਨੇ ਟਿਕਾਣੇ ਲਾਇਆ। ਉਹਨਾਂ ਨੂੰ ਕਿਹਾ ਕਿ ਜੀ ਜਿਹੜੇ 2 ਤਾਂ ਉਹਨਾਂ ਨੇ ਜਾਣ ਦਿੱਤੇ ਉਹਨਾਂ ਦੇ ਇੰਡੀਆ 'ਚ। ਹੁਣ ਉਹਨਾਂ ਨੇ ਕਿਹਾ ਜੀ 3 ਟੈਂਕਰ ਜਿਹੜੇ ਸਾਡੇ ਫੜੇ ਨੇ ਤੁਸੀਂ ਫਰਵਰੀ ਮਹੀਨੇ ਦੇ ਉਹ ਛੱਡੋ ਔਰ ਕੱਲੇ ਮੁੱਦੇ ਦੇ ਉੱਤੇ। ਔਰ ਜਿਹੜਾ ਇੱਕ ਵਾਰ ਇਕਨੋਮਿਕਲ ਹਰਟ ਕਰਨ ਵਾਲਾ ਲੌਂਗ ਟਰਮ ਹੋ ਸਕਦਾ ਹੈ, ਉਹ ਈਰਾਨ ਨੇ ਕਿਹਾ ਕਿ ਵੀ ਇੱਥੋਂ ਅਸੀਂ ਕੋਈ ਰੋਕਾਂਗੇ ਨਹੀਂ, ਜਾਣ ਦਿਆਂਗੇ, ਪਰ ਤੁਹਾਨੂੰ ਫੀ ਪੇ ਕਰਨੀ ਪਏਗੀ ਔਰ ਉਹ ਫੀ ਵੀ ਯੈਨ ਦੇ ਵਿੱਚ ਕਰਨੀ ਪਏਗੀ। ਹੁਣ ਯੈਨ ਚਾਈਨੀਜ਼ ਕਰੰਸੀ ਹੈ
ਹੁਣ ਇਸ ਵੇਲੇ ਜਦੋਂ ਤੋਂ ਅਸੀਂ ਇਕਨੋਮਿਕਸ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰੀਏ ਤੇ ਡਾਲਰ ਜਿਹੜੀ ਹੈ ਇੰਟਰਨੈਸ਼ਨਲ ਕਰੰਸੀ ਹੈ ਬਿਲਕੁਲ ਔਰ ਜਿਹੜੀ ਬ੍ਰਿਕਸ ਹੈ ਔਰ ਜਿਸ ਕਰਕੇ ਬ੍ਰਿਕਸ ਨੂੰ ਪ੍ਰੈਜ਼ੀਡੈਂਟ ਟਰੰਪ ਬਹੁਤ ਸਭ ਤੋਂ ਖਤਰਨਾਕ ਸਮਝਦੇ ਨੇ ਐਂਡ ਰਾਈਟਲੀ ਸੋ, ਉਹ ਜਿਹਦੇ ਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਪਰ ਹੁਣ ਉਹਦੇ ਚ 11 ਮੈਂਬਰ ਨੇ ਬ੍ਰਿਕਸ ਦੇ, ਉਹਨਾਂ ਦੇ ਵਿੱਚ ਈਰਾਨ ਵੀ ਹੈ, UAE ਵੀ ਹੈ, ਇੰਡੀਆ ਚੇਅਰਮੈਨ ਹੈ ਬ੍ਰਿਕਸ ਦਾ। ਇਸ ਸਾਲ ਦੇ ਐਂਡ 'ਚ ਜਿਹੜੀ ਬ੍ਰਿਕਸ ਦੀ ਕਾਨਫਰੰਸ ਹੈ ਉਹ ਦਿੱਲੀ 'ਚ ਹੋਣੀ ਹੈ। ਹੁਣ ਇੰਡੀਆ ਉਹੀ ਦੋ ਬੇੜੀਆਂ 'ਚ ਪੈਰ ਰੱਖਣ ਵਾਲਾ ਔਰ ਅਨਰਿਲਾਇਬਲ, ਇਹ ਅਮਰੀਕਾ ਦੇ ਐਕਸਪਰਟ ਕਹਿ ਰਹੇ ਨੇ। ਉਹਨਾਂ ਨੂੰ ਕਿਹਾ ਜੀ ਈਰਾਨ ਦੀ ਕੀ ਪੋਜੀਸ਼ਨ ਹੈ, ਸਮਝ ਆ ਸਕਦਾ ਹੈ, ਚਾਈਨਾ ਦੀ ਵੀ ਇੰਡੀਆ ਇਜ਼ ਏ ਮੋਸਟ ਅਨਰਿਲਾਇਬਲ, ਨਾ ਉਹ ਪਾਰਟਨਰ ਹੈ, ਨਾ ਉਹ ਦੋਸਤ ਹੈ, ਨਾ ਉਹ ਚੱਜ ਨਾਲ ਕੋਈ ਦੁਸ਼ਮਣ ਬਣ ਸਕਦਾ। ਸੋ ਇਹ ਜਿਹੜਾ ਪਾਰਟ, ਔਰ ਇੰਡੀਆ ਕਹਿ ਰਿਹਾ ਜੈ ਸ਼ੰਕਰ ਹੀਲਸ ਟਾਕਸ ਵਿਦ ਈਰਾਨ ਟੂ ਓਪਨ ਸਟੇਟ ਆਫ ਹਾਰਮੂਜ਼, ਸੇਜ਼ no blanket arrangement for Indian flagships। ਹੁਣ ਇਹ ਐਸ ਜੈ ਸ਼ੰਕਰ ਨੇ ਵੀ ਕਹਿਤਾ ਵੀ ਸਾਨੂੰ ਕੋਈ ਉਹਨਾਂ ਨੇ, ਅਸੀਂ ਜੇ ਗੱਲਬਾਤ ਕੀਤੀ ਹੈ ਤੇ ਇਹ ਨਹੀਂ ਹੈ ਵੀ ਉਹਨਾਂ ਨੇ ਜਿਹੜਾ ਬਲੈਂਕ ਚੈੱਕ ਦੇ ਦਿੱਤਾ ਹੈ ਵੀ ਤੁਸੀਂ ਆਪਣੇ ਜਹਾਜ਼ ਇੱਥੋਂ ਕੱਢ ਲਓ। ਔਰ ਉਹਨੇ ਹੁਣ ਇੰਡੀਆ ਵੀ ਕਹਿ ਰਿਹਾ ਜੀ ਗੱਲਬਾਤ ਹੋਣੀ ਚਾਹੀਦੀ ਹੈ, ਬ੍ਰਿਕਸ ਦੇ ਹਵਾਲੇ ਨਾਲ ਕਹਿ ਰਹੇ ਨੇ ਕਿ ਭਾਈ ਅਸੀਂ ਜਿਹੜਾ ਉਹ ਗੱਲਬਾਤ ਕਰ ਰਹੇ ਹਾਂ, ਜਿਹੜਾ ਇੰਡੀਆ ਫੈਸਿਲਿਟੇਟਿੰਗ ਨੈਗੋਸ਼ੀਏਸ਼ਨਸ ਵਿਦਨ ਬ੍ਰਿਕਸ ਔਨ ਵੈਸਟ ਏਸ਼ੀਆ ਕਨਫਲਿਕਟ। ਜੈਸਵਾਲ ਉਹਨਾਂ ਦਾ ਫੋਰਨ ਅਫੇਅਰਸ ਦਾ ਕਹਿ ਰਿਹਾ ਜੀ ਅਸੀਂ ਬ੍ਰਿਕਸ ਵਾਲਿਆਂ ਨਾਲ ਕੰਸਲਟੇਸ਼ਨ ਕਰ ਰਹੇ ਹਾਂ, ਪਰ ਇਨ ਦਾ ਐਂਡ ਇਹ ਹੋਣਾ ਵੀ ਇੰਡੀਆ ਨੂੰ ਬ੍ਰਿਕਸ ਚੋਂ ਵੀ ਉਹਨਾਂ ਨੇ ਕੱਢ ਦੇਣਾ। ਅਮਰੀਕਾ ਨੇ ਵੀ ਦੇਖ ਲਿਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ, ਇਹ ਤਾਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਸਮਰੱਥ ਨਹੀਂ ਨੇ। ਔਰ ਚਾਈਨਾ ਨੇ ਬੜਾ ਪੋਲਾਈਟਲੀ ਇਹ ਸਾਰੇ ਦੇ ਉੱਤੇ ਕਿਹਾ will provide humanitarian assistance to Iran, West Asia nations। ਈਰਾਨ ਨੂੰ ਵੀ ਅਸੀਂ ਇਨਸਾਨੀ ਮਦਦ ਕਰਾਂਗੇ ਤੇ ਵੈਸਟ ਏਸ਼ੀਅਨ ਜ਼ਾਹਰ ਹੈ UAE ਤੇ ਫਲਾਣਾ ਟਿਮਕਾ ਇਹ ਸਾਰੇ ਦਾ। ਪਰ ਇਹ ਸਾਰੇ ਦੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਕਿ ਬਾਡੀ ਲੈਂਗੁਏਜ ਪ੍ਰੈਜ਼ੀਡੈਂਟ ਟਰੰਪ ਜਿਵੇਂ ਮੀਡੀਆ ਨੂੰ ਫੇਸ ਕਰਦੇ ਨੇ, ਉਹਨਾਂ ਨੂੰ ਕੋਈ ਆ ਜਿਹੜਾ ਉੱਥੇ ਵਿਸ਼ਵ ਗੁਰੂ ਬੈਠਾ ਹੈ ਨਰਿੰਦਰ ਮੋਦੀ, 2014 ਤੋਂ 2026 ਤੱਕ ਇਹਨਾਂ 12 ਸਾਲਾਂ 'ਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਪ੍ਰੈਜ਼ੀਡੈਂਟ ਟਰੰਪ ਜੋ ਵੀ ਉਹਨਾਂ ਦੇ ਮਾਈਂਡ 'ਚ ਹੈ ਜਾਂ ਜਿਵੇਂ ਵੀ ਉਹਨਾਂ ਦਾ ਹੈ, ਉਹ ਜਹਾਜ਼ ਚੜ੍ਹਦੇ ਵੀ, ਉਤਰਦੇ ਵੀ, ਓਵਲ ਆਫਿਸ 'ਚ ਵੀ, ਕਈ ਵਾਰੀ ਦਿਨ 'ਚ 4-4 ਵਾਰ ਪ੍ਰੈਸ ਨੂੰ, ਕਈ ਵਾਰੀ 1 to 1 ਫੌਕਸ ਨਿਊਜ਼ ਜਾਂ ਨਿਊਯਾਰਕ ਟਾਈਮਸ ਜਾਂ ਦੂਜਾ ਫੇਕ ਨਿਊਜ਼ ਵੀ ਕਹਿ ਦਿੰਦੇ ਨੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਵੀ ਅੱਜ ਕੱਲ੍ਹ ਉਹ ਕਾਫੀ ਅਨਈਜ਼ੀ ਨੇ, ਕਿਉਂਕਿ ਇੱਕ ਪਾਸੇ ਜਿਸ ਕਿਸਮ ਦਾ ਉਹਨਾਂ ਨੂੰ ਇਜ਼ਰਾਈਲ ਨੇ ਜੋ ਦਿਖਾਇਆ, ਬੇਸ਼ੱਕ ਉਹਨਾਂ ਦੇ ਆਪਣੇ ਇੰਟੈਲੀਜੈਂਸ ਔਰ ਦੂਸਰਿਆਂ ਦੀ ਡਿਫਰੈਂਟ ਓਪੀਨੀਅਨ ਵੀ ਹੋਏ, ਇਨਕਲੂਡਿੰਗ ਉਹਨਾਂ ਦੇ ਆਪਣੇ ਵਾਈਸ ਪ੍ਰੈਜ਼ੀਡੈਂਟ ਦੇ, ਫਿਰ ਉਹਨਾਂ ਨੂੰ ਲੱਗਦਾ ਕਿ ਭਾਈ ਇਹ ਜਿਹੜੇ ਸਾਡੇ ਸਹਿਯੋਗੀ ਜਾਂ ਜਿਨ੍ਹਾਂ ਦੇ ਲਈ ਅਮਰੀਕਾ ਨੇ ਕਿੰਨਾ ਕੁਝ ਕੀਤਾ, ਇਹ ਵੀ ਅੱਜ ਸਾਡੇ ਨਾਲ ਨਹੀਂ ਖਲੋਤੇ। ਸੋ ਕੁੱਲ ਮਿਲਾ ਕੇ ਇਹ ਕੋਈ ਬਹੁਤਾ ਪਲੇਜ਼ੈਂਟ ਸਿਨੈਰੀਓ ਨਹੀਂ ਹੈ, ਪਰ ਅਸੀਂ ਤਾਂ ਇਹ ਅਰਦਾਸ ਕਰ ਸਕਦੇ ਹਾਂ ਕਿ ਭਾਈ ਜਿੱਥੇ ਵੀ ਬੇਮਤਲਬ ਤਬਾਹੀ ਹੋ ਰਹੀ ਹੋਏ ਇਨਸਾਨੀ ਜ਼ਿੰਦਗੀਆਂ ਦੀ, ਜਾਂ ਜਿਹੜਾ ਜਿੱਥੇ ਵੀ ਜੇ ਹਸਪਤਾਲ, ਸਕੂਲ ਦੂਜੇ ਪ੍ਰਭਾਵਿਤ ਹੁੰਦੇ ਨੇ, ਇਜ਼ਰਾਈਲ ਦਾ ਆਪਣਾ ਏਜੰਡਾ, ਔਰ ਉੱਥੇ ਵੀ ਆਮ ਲੋਕ ਹੁਣ ਆਲਮੋਸਟ 70-80% ਇਜ਼ਰਾਈਲੀ ਤੇ ਜਿਹੜੇ ਨੇ ਬੰਕਰਸ ਦੇ ਵਿੱਚ ਹੀ ਸਾਇਰਨ ਵੱਜ ਰਹੇ ਨੇ, ਜਾ ਰਹੇ ਨੇ, ਉਹਨਾਂ ਦਾ ਵੀ ਜਿਹੜੀ ਇਹ ਤਕਲੀਫ ਹੈ, ਇਹਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਨਿਕਲਣਾ ਚਾਹੀਦਾ ਹੈ। ਅਨਫੋਰਚੂਨੇਟਲੀ UN ਸਿਕਿਉਰਿਟੀ ਕਾਉਂਸਲ ਜਾਂ UN ਤਾਂ ਇਸ ਵੇਲੇ ਆਲਮੋਸਟ ਇਰਰੈਲੇਵੈਂਟ ਵਾਂਗ ਹੀ ਹੈ। ਸੋ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਕਰੇਜ ਵੀ ਹੈ ਕਿ ਜਦੋਂ ਉਹਨਾਂ ਨੂੰ ਇਹ ਲੱਗੇ ਕਿ ਵੀ ਕੋਈ ਸਟਾਪ ਕਰਨਾ ਹੈ ਤੇ ਉਹ ਇਸ ਸਾਰੇ ਚੋਂ ਕੋਈ ਨਾ ਕੋਈ ਹੱਲ ਤਲਾਸ਼ ਸਕਦੇ ਨੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਆ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।